ਗਲਾਸ ਫੜ ਕੇ ਉਹਨਾਂ ਨੇ ਇੰਜ ਨੱਪ ਕੇ ਜਣਿਆਂ ਨੇ ਵਿੱਚ ਪਾਈ ਸਾਹਮਣਾ ਕੁਲਫੇ ਦੇ ਗਾਚ ਪਾ ਕੇ ਵਿੱਚ ਚਮਚ ਆਇਆ ਜਾਂਦੀ ਫੇਰੀ ਗਈਆਂ। ਉਹ ਜਦੋਂ ਚਮਚ ਫੇਰੀ ਗਿਆ ਉਹ ਸ਼ੀਰਾ ਜਿਹਾ ਬਣ ਗਿਆ। ਹਾਂ ਤੇ ਉਹ ਕੁੱਟਾ ਨਾ ਪੀਣ ਲੱਗ ਗਿਆ। ਮੇਰੇ ਜੀ ਨੂੰ ਕੁਝ ਹੋ ਗਿਆ। ਥੋੜੀ ਜਿਹੀ ਵਿੱਚ ਬੋਤਲ ਪਾ ਦਿੰਦੇ ਨੇ ਬੋਤਲ ਪਾ ਕੇ ਲਿਕੁਇਡ ਬਣਾ ਕੇ ਉਹ ਬਣਾ ਦਿੰਦੇ ਨੇ ਕੁਲਫਾ ਸ਼ੀਰੀ। अस्सलाम वालेकुम की हाल चाल ने उम्मीद है कि सारे भैन भरा खैर खरीद नाल होणगे सेहत भी ठीक है बिल्कुल फिट फाट जे लो जी अज मेरे नाल इस तरह आया कि मैं सुते पे भुख लग गई है। मैं सुते पे भुख लग गई नहीं तो हले मेरी नींद नहीं सी पूरी मैं उठना कोई नहीं सी यार लेकिन सुते पे भुख लग गई तो भुख की वजह तो उठिया भुख लग गई तो बाबा जी मेरी हुण अख खुल गई भुख दे नाल। तो मैं हुण माँ जी नूं कहा मैं मैनूं जल्दी जल्दी ना नाश्ता नुश्ता बना के दिओ तो सालन कोई नहीं सी तो माँ जी ने जी रोटी वगैरह तैयार कर ली है ठीक है। अज बड़ी मुश्किल नाल तैयार की चुल्हा नहीं थले रखा कहते उत्ते तैयार कर लेने लेकिन उत्ते हुण खड़ी होकर नहीं रोटी वगैरह बनती नहीं है। तो हुण जरा ना रोटी वगैरह माँ जी ने बनाती हुण सब तो पहले नाश्ता करते हैं तो उस तो बाद फिर अगे का प्रोसैस शुरू करते हैं। हुण रूटीन इंशाल्लाह हौली हौली अपनी फिर चेंज आ रही दिन ते आ रही है। 3 hours later अल्लाह अकबर आज तो बहुत गर्मी है यार। आज तो बाहर बहुत गर्मी और रात हो गई तो अजे भी बाहर बहुत गर्मी। अस्सलाम वालेकुम ਤੁਸੀਂ ਕਿਵੇਂ ਮਾਂ ਜੀ ਤਿਆਰੀਆਂ ਤੁਰੀਆਂ ਵੱਟੀਆਂ ਪਈਆਂ ਤੈਨੂੰ ਅੱਗੇ ਆਖਿਆ ਤੁਸੀਂ ਵੀ ਕੁੜੀ ਦੇ ਕੱਪੜੇ ਸੀਨੇ ਦੇਣੇ ਆ ਮੇਰੇ ਕੋਲ ਨਹੀਂ ਸੀਦੇ। ਨਹੀਂ ਤੇ ਤੁਹਾਨੂੰ ਖਾਬ ਸੀ ਕਿ ਮੈਂ ਆਉਣ ਵਾਲਾ ਮੈਂ ਤਾਂ ਤੁਹਾਨੂੰ ਕਿਹਾ ਸੀ ਮੈਂ ਘੰਟੇ ਤੱਕ ਆਣਾ ਤੇ ਤੁਸੀਂ ਅਜੇ ਘੰਟਾ ਵੀ ਨਹੀਂ ਆਏ ਪੌਣਾ ਘੰਟਾ ਤੇ ਤੁਸੀਂ ਪਹਿਲੇ ਤਿਆਰੀ ਤੁਰੀ ਵੱਟ ਕੇ ਆਏ ਭਾਇਆ। ਮੈਂ ਤਾਂ ਕੱਟ ਕੁੱਟ ਕੇ ਵਿੱਚ ਰੱਖ ਕੇ ਟਾਕੇ ਰੁਕੀਆਂ ਜਿਹੜੀਆਂ ਸਿੱਧੀਆਂ ਬੰਦੀਆਂ ਕਰਕੇ ਤੇ ਆਪਾਂ ਸਵੇਰੇ ਚੱਲ ਜਾਂਦੇ ਦਰਜਨ ਨਾਲ ਜੇ ਬਾਕੀ ਕੰਮ ਵੀ ਨਾਲ ਕਰ ਲਾਂਗੇ ਨਾ ਕੋਈ ਛੇਤੀ ਸੁੱਤੇ ਨੇ ਤੇ ਯਾਰ ਉਹਨੇ ਕਿਹੜਾ ਰਾਤੋਂ ਰਾਤ ਸੀ ਦੇਣੇ ਨੇ ਆਪਾਂ ਸਵੇਰ ਚੱਲ ਜਾਾਂਗੇ ਜੋ ਵੀ ਕਰਨਾ ਨਾਲ ਬਾਕੀ ਕੰਮ ਵੀ ਹੋ ਜਾਣਗੇ ਸਾਰੇ। ਜਿਹਨੇ ਪੈਸੇ ਕਮਾਉਣੇ ਆ ਨਾ ਉਹਨੇ ਅਗਲੀ ਨੇ 8 ਵਜੇ ਮਸ਼ੀਨ ਤੇ ਬਹਿ ਜਾਣਾ ਤੇ ਤੂੰ ਉੱਠਣਾ 3 ਵਜੇ ਤੇ ਜਿੰਨੇ ਚਿਰ ਨੂੰ ਤੂੰ ਉੱਠਣਾ ਨਾ ਸੁੱਤੇ ਨੇ ਉਹਨੇ ਚਿਰ ਨੂੰ 2 ਸੂਟ ਸੀ ਲੈਣੇ ਉਹਨੇ। ਚਲੋ ਉਠੋ ਮਿੰਟ ਮਾਰੋ ਚੱਕੋ ਪੈਕ ਹੈ ਨਾ ਹੁਣ ਟਾਈਮ ਤੇ ਨਹੀਂ ਲਾਣਾ ਲੋ ਮੈਂ ਚਾਬੀਆਂ ਫੜ ਲਈਆਂ ਚਲੋ ਉਠੋ। ਪਤਾ ਤੇ ਹੈਗਾ ਮੇਰੇ ਕੋਲ ਨਹੀਂ ਇੰਨਾ ਵਕਤ ਹੁੰਦਾ ਮੈਂ ਨਹੀਂ ਸੀ ਸਕਦਾ। ਉਠੋ 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 ਮਿੰਟ ਮਾਰੋ ਲੈ ਅਜ਼ਾਨ ਹੋਣ ਲੱਗ ਗਈ ਹੈ ਇਸ਼ਾ ਦੀਆਂ ਗਾਨਾਂ ਦਾ ਹੁੰਦੀ ਰਹਿਣੀ ਹੈ ਕਿ ਅਜ਼ਾਨ ਚਲੋ ਉਠੋ 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 ਆ ਲੋ ਮੈਂ ਤਾਂ ਸਮਾਨ ਫੜ ਲਿਆ ਆਜੋ ਆ ਚਾਬੀਆਂ ਬਾਹਰ ਕੱਢ ਆਜੋ ਆ ਲੈਟਾਂ ਥੋੜੀਆਂ ਘਟਾ ਦਿਆ ਜੇ ਤੇ ਆਜੋ। ਲੋ ਜੀ ਮਾਂ ਜੀ ਨਾਲ ਸੁਬਾ ਦਾ ਅੱਜ ਸੁਬਾ ਵੀ ਕਿਹਾ ਕੱਲ ਵੀ ਕਿਹਾ ਕਿ ਜੀ ਮੈਨੂੰ ਦਰਜਨ ਕੋਲ ਲੈ ਕੇ ਚੱਲ ਦਰਜਨ ਕੋਲ ਆਜੋ ਮਾਂ ਜੀ ਦੇਰ ਨਾਲ ਆਓ ਬਾਹਰ ਹਨੇਰੀ ਆਉਣ ਦਾ ਫਿਰ ਪਲਾਨ ਹੈ ਵੇ ਹਵਾ ਚੱਲੀ ਜਾਂਦੀ ਹੈ ਤੇ ਹਨੇਰੀ ਆ ਜਾਣੀ ਕਿਸੇ ਟਾਈਮ ਵੀ ਕੋਈ ਪਤਾ ਨਹੀਂ ਮਿੰਟ ਮਾਰੋ ਆਜੋ। ਚਲੋ ਜੀ ਇਹ ਸਾਡੇ ਸ਼ਹਿਰ ਦਾ ਨਾ ਲੇਕ ਸਿਟੀ ਵਿਖਾਉਂਦਾ ਸਾਡਾ ਚੈੱਕ ਕਰੋ ਨਜ਼ਾਰਾ ਰਾਤ ਨੂੰ ਮਾਸ਼ਾਅੱਲਾ। ਇੱਥੇ ਇੱਕ ਘਰ ਲੈਣਾ ਹੁਣ ਇਨਸ਼ਾਅੱਲਾ ਆ ਜਿਹੜਾ ਸਰਕਾਰੀ ਰਕਬਾ ਨਾ ਇਹ ਕਬਰਸਤਾਨ ਵਾਲਾ ਇੱਥੇ ਪਲਾਟ ਖਰੀਦਣੇ ਨਾ ਜਿਸ ਟਾਈਮ ਕਬਰਸਤਾਨ 'ਚ ਪਲਾਟ ਖਰੀਦਣੇ ਤੇ ਉਸ ਟਾਈਮ ਆਪਾਂ ਜਿਹੜਾ ਨਾ ਇੱਥੇ ਘਰ ਲੈ ਲੈਣਾ। ਇਹ ਮੈਨੂੰ ਬਹੁਤ ਪਸੰਦ ਏਰੀਆ ਦੇਖੋ ਨਹਿਰ ਦੇ ਉੱਤੇ ਪੌਦਿਆਂ ਨਾਲ ਭਰਿਆ ਹੈ ਮਾਸ਼ਾਅੱਲਾ। ਤੇ ਪਰ ਇੱਕ ਗੱਲ ਹੈ ਰਾਤ ਨੂੰ ਨਾਲ ਕਬਰਸਤਾਨ ਇਹ ਨਾ ਕਿਤੇ ਮੁਰਦੇ ਖਿੱਚਦੇ ਹੋਣ ਕੰਮ ਜਿਹੜਾ ਨਾ ਲੈਣੇ ਦਾ ਦੇਣਾ ਪੈ ਜਾਏ ਇਸ ਗੱਲ ਦਾ ਥੋੜਾ ਡਾਇਰਿੰਗ ਤੇ ਰਿਸਰਚ ਕਰਨੀ ਪੈਣੀ। ਮਾਂ ਛੇਤੀ ਆ ਜਾ ਜੇ ਨਾ ਹੁਣ 3 ਘੰਟੇ ਅੰਦਰ ਹੀ ਲਾ ਦਿਆ ਜੀ। ਹੁਣ ਉਹ ਦਰਵਾਜ਼ਾ ਤਾਂ ਖੋਲ ਲਵੇ ਸੁੱਤੀ ਭਾਵੇਂ ਖਿੱਚ ਕੇ ਖੜਕਾਓ ਦਰਵਾਜ਼ਾ ਖਿੱਚ ਕੇ। 1 hour later ਤੁਸੀਂ ਕੀ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਬਾਹਰ ਬੜੀ ਮਤਲਬ ਰੋਲਾ ਆ ਰਿਹਾ ਸੀ ਬਾਹਰ ਤੇ ਤੁਸੀਂ ਅੰਦਰ ਕੀ ਲੜਾਈ ਕਰਨ ਇਸ ਦਰਜਨ ਦੇ ਨਾਲ? ਕੋਈ ਲੜਾਈ ਨਹੀਂ ਮੈਂ ਤਾਂ ਕਰੀ ਸੁੱਤੀ ਬੜਾ ਰੋਲਾ ਪੈਣ ਡਿਆ ਸੀ ਅੰਦਰ। ਸੁੱਤੀ ਹੋਈ ਸੀ ਉਹ ਇੰਨੀ ਜਲਦੀ 8 ਵਜੇ ਸੌਂ ਗਈ? ਕਹਿੰਦੀ ਮੈਂ ਸਾਰੇ ਦਿਨ ਦੀ ਥੱਕੀ ਹੋਈ ਸੀ ਤਬੀਅਤ ਸੈੱਟ ਨਹੀਂ ਸੀ ਤੇ ਮੈਂ ਸੌਂ ਗਈ ਜਲਦੀ ਤੇ ਬੱਚਿਆਂ ਨੇ ਸਵੇਰ ਸਕੂਲ ਜਾਣਾ ਹੁੰਦਾ ਤਾਂ ਵਾਸਤੇ ਤੇ ਸਵੇਰੇ ਛੁੱਟੀ ਹੈ ਤੇ ਫਿਰ ਬੱਚਿਆਂ ਨੂੰ ਨਵਾਉਣਾ ਧਵਾਉਣਾ ਕੱਪੜੇ ਧੋਣੇ ਸਾਰਾ ਕੰਮ ਬਹੁਤ ਨਿਬੇੜਨਾ ਸੀ। ਬੜੇ ਟਾਈਮ ਨਾਲ ਵੈਸੇ ਸੌਣ ਵਾਲੀ ਗੱਲ। ਚਲੋ ਹੁਣ ਰੋਟੀ ਖਾਣੀ ਮੈਨੂੰ ਤਾਂ ਭੁੱਖ ਨਹੀਂ ਲੱਗੀ ਜੇ ਖਾਣੀ ਮੈਂ ਤੁਹਾਨੂੰ ਪਾ ਦੇਣਾ। ਤੈਨੂੰ ਭੁੱਖ ਕਿਉਂ ਲੱਗੀ? ਮੈਨੂੰ ਅਜੇ ਨਹੀਂ ਲੱਗੀ ਬਸ ਨਹੀਂ ਲੱਗੀ। ਨਹੀਂ ਖਾਣੀ ਚਾਹੀਦੀ ਹੁਣ ਵੀ ਟਾਈਮ ਰੋਟੀ ਤਾਂ ਲੰਘ ਗਿਆ ਕਦੋਂ ਦਾ ਤੈਨੂੰ ਉਦੋਂ ਕਿਹਾ ਨਹੀਂ ਖਾਣੀ। ਚਲੋ ਸਰ ਮੈਂ ਤੁਹਾਨੂੰ ਪਾ ਦੇਣਾ ਹੋਰ ਦੱਸੋ ਮੈਂ ਤੁਹਾਨੂੰ ਰੋਟੀ ਥੋੜੀ ਜਿਹੀ ਖਾ ਲੈ ਜਿਹੜੀ ਖਾਣੀ ਹੈ। ਸ਼ੁਕਰ ਅਲਹਮਦੁਲਿਲਾ। ਲਓ ਜੀ ਮਾਸ਼ਾਅੱਲਾ ਰੋਟੀ ਵਗੈਰਾ ਖਾ ਲਈ ਤੇ ਅੱਜ ਫੇਰ ਸਾਡੇ ਘਰ ਪੱਕੇ ਸੀ ਟਿੰਡੇ ਤੇ ਆਪਾਂ ਕੋਈ ਰੋਲਾ ਨਹੀਂ ਪਾਇਆ ਬਿਲਕੁਲ ਚੁੱਪ ਚਪੀਤੇ ਨਾਲ ਐ ਹੱਸੀ ਖੁਸ਼ੀ ਇੰਜ ਕਰਕੇ ਖਾਦੇ ਨੇ। ਅੱਜ ਤੇ ਮੈਂ ਨਾ ਹੀ ਨਹੀਂ ਲਿਆ ਕੇ ਸਾਡੇ ਘਰੇ ਟਿੰਡੇ ਪੱਕਦੇ ਪਏ। ਟਿੰਡੇ ਦਾ ਖਾ ਲਿਆ ਨਾ ਤੇ ਫਿਰ ਰੋਟੀ ਖਾਣ ਤੋਂ ਬਾਅਦ ਮਿੱਠੇ ਦਾ ਧੱਕ ਬਣਦਾ। ਮਿੱਠੇ ਨੂੰ ਤੁਸੀਂ ਮਿੱਠੀ ਚਾਹ ਪਕਾਓ ਨਾ। ਨਬੀ ਸੁਨਨਤ ਹੈ ਕਿ ਮਿੱਠੀ ਚੀਜ਼ ਖਾਓ। ਮਿੱਠੀ ਚੀਜ਼ ਮੈਂ ਤੁਹਾਨੂੰ ਦੁਪਹਿਰੇ ਦਵਾਣਾ ਲਿਆ ਕੇ ਤਾਂ ਸੀ ਉਹ ਖਰਬੂਜ਼ੇ ਪਏ ਨੇ ਉਹ ਵੇਖੋ ਖਾ ਕੇ ਤੇ ਖਰਬੂਜ਼ਾ ਖਾ ਕੇ ਤੋਂ ਚਾਹ ਪੀ ਲਈ ਤੇ ਹੋਰ ਹੁਣ ਤੁਹਾਨੂੰ ਮਿੱਠੇ 'ਚ ਕੀ ਚਾਹੀਦਾ ਸਰ? ਮਿੱਠੀ ਚੀਜ਼ ਇਹਨਾਂ ਨੂੰ ਪਤਾ ਤੁਸੀਂ ਦਵਾਈ ਮੰਗਦੇ ਪਏ ਚੱਲ ਠੀਕ ਹੈ ਤੁਸੀਂ ਚਾਹ ਬਣਾਓ ਤੇ ਦਵਾਈ ਨਹੀਂ ਮੈਂ ਤੁਹਾਨੂੰ ਕੋਈ ਮਿੱਠਾ ਲਿਆ ਦਿੰਦਾ। ਮਿੱਠਾ ਤਾਂ ਬਣਦਾ ਨਾ ਮਿੱਠਾ ਮੈਂ ਤੁਹਾਨੂੰ ਲਿਆ ਦਿੰਦਾ ਤੁਸੀਂ ਮੇਰੇ ਉਹਨਾਂ ਨੂੰ ਚਾਹ ਪਕਾਓ। ਹਾਂਜੀ ਗੁੜ ਮੈਂ ਨਹੀਂ ਖਾਣਾ ਲੈ ਤੁਸੀਂ ਮੈਨੂੰ ਮਿੱਠਾ ਆਖਿਆ ਠੀਕ ਹੈ ਹੁਣ ਮਿੱਠੇ ਦੇ ਵਿੱਚ ਮੈਂ ਤੁਹਾਨੂੰ ਜੋ ਮਰਜ਼ੀ ਲਿਆ ਕੇ ਦਵਾਂ ਇਹਦੇ 'ਚ ਤੁਹਾਡਾ ਹੁਣ ਅੱਗੋਂ ਸਿੱਧਾ ਕਹਿਤਾ ਗੁੜ ਨਹੀਂ ਖਾਣਾ ਚਲੋ ਚੀਨੀ ਲਿਆ ਦਿੰਦਾ। ਲੈ ਇੱਕ ਚੀਜ਼ ਉਹ ਤਾਂ ਮੈਂ ਆਪੇ ਖਾ ਸਕਦੀ ਆ ਨਾ। ਚਲੋ ਗੁੜ ਚੀਨੀ ਤਾਂ ਲੈਦਾ ਹੋਏਗਾ ਠੀਕ ਹੈ ਤੁਹਾਨੂੰ ਮੇਰੇ ਵੱਲੋਂ ਸਪੈਸ਼ਲ ਮਿੱਠਾ ਗਿਫਟ ਹੈ।
ਬਾਹਰੋਂ ਮੈਂ ਚਾਬੀਆਂ ਫੜੀਆਂ ਬਾਹਰੋਂ ਲੈ ਕੇ ਆਵਾਂਗਾ ਸਰ। ਸਹੀ ਹੋ ਗਿਆ। ਮੈਂ ਬਾਜ਼ਾਰੋਂ ਲੈ ਕੇ ਆਵਾਂਗਾ, ਤੁਹਾਨੂੰ ਮੇਰੇ ਵੱਲੋਂ ਸਪੈਸ਼ਲ ਮਿੱਠਾ ਗਿਫਟ ਹੋਏਗਾ ਤੇ ਚਾਹ ਤੁਸੀਂ ਪਕਾਓ ਤੇ ਮੈਂ ਲੈ ਕੇ ਆਇਆ ਫਿਰ, ਕਿਉਂਕਿ ਅੱਜ ਮੈਂ ਲੜਨ ਦੇ ਮੂਡ 'ਚ ਨਹੀਂ ਹੈ। ਚਾਹ ਤੇਰੇ ਵਾਸਤੇ ਚਲੋ। ਬਣਾਉਣੀ ਆ ਬਸ। ਠੀਕ ਹੈ ਜੀ, ਚਲੋ ਮਾਂ ਜੀ ਨੂੰ ਮਿੱਠਾ ਲਿਆ ਦਈਏ ਤੇ ਉਸ ਤੋਂ ਬਾਅਦ ਫਿਰ ਜਾ ਕੇ ਮਿਲਤੇ ਹੈ। ਹਾਏ ਜਿੰਦਰਾ ਖੋਲ ਲਈਏ। ਓ ਜੀ ਮਿੱਠਾ ਲਿਆ था माँ जी। अस्सलाम वालेकुम। ਆ ਲੋ ਮਿੱਠਾ ਕੀ ਹੈ, ਕੈਂਚੀ ਸਿੱਧੀ ਕਰਦੀ ਮੇਰੇ ਢਿੱਡ ਵੱਲ ਨੂੰ। ਨਹੀਂ ਮੈਂ ਤਾਂ ਉੱਧਰ ਰੱਖਣ ਲੱਗੀ ਸੀ। ਮੈਂ ਤੇ ਨੰਗ ਲਗਾ ਇੱਕ ਵਾਰੀ ਕੈਂਚੀ ਤੇ ਚੋਂ ਮੇਰੇ ਨਾਲ ਕੀਤੀ, ਮੈਂ ਕਿਹਾ ਹੁਣੇ ਕਿਤੇ ਵੱਜਦੀ ਮੇਰੀ ਧੁੰਨੀ ਦੇ ਵਿੱਚ। ਨਹੀਂ ਮੈਂ ਤਾਂ ਇੱਧਰ ਰੱਖਣ ਆ ਲੋ ਲੱਗੀ ਫੜੋ ਸੀ। ਸਰ, ਆ ਲੋ ਫੜੋ ਮਿੱਠਾ ਲਿਆਣਾ ਤੁਹਾਡੇ ਲਈ ਅੱਜ। ਮਿੱਠਾ ਮੈਂ ਉਹ ਵਾਲਾ ਨਹੀਂ ਲਿਆਂਦਾ ਜੋ ਤੁਸੀਂ ਮਿੱਠਾ ਮੰਗਦੇ ਹੁੰਦੇ ਸੀ ਨਾ। ਹਾਂ। ਦਵਾਈ ਨਹੀਂ ਲਿਆਂਦਾ, ਲੇਕਿਨ ਇਹ ਅਗਰ ਨਾ ਗੁੜ ਹੈ ਨਾ ਚੀਨੀ ਹੈ, ਦਵਾਈ ਤੋਂ ਲੈਦਾ ਤੇ ਲੇਕਿਨ ਇੱਕ ਸਪੈਸ਼ਲ ਸਰਪ੍ਰਾਈਜ਼ ਤੁਹਾਡੇ ਵਾਸਤੇ। ਦਿਖਾ ਤੂੰ ਸਹੀ ਵੇਖਾ ਤੇਰਾ। ਹੁਣ ਉੱਥੇ ਬਹਿ ਕੇ ਵੇਖੋ ਨਾ, ਉੱਥੇ ਬਹੁਤ ਪਹਿਲੇ ਮੇਰਾ ਸਾਗ ਕੀ ਕਰਨਾ, ਸਾਗ ਵੀ ਮੇਰਾ ਕਰ ਲਿਆ ਜੇ ਪਹਿਲੇ ਜਿਹੜਾ ਨਾ ਇੱਕ ਸਪੈਸ਼ਲ ਮਿੱਠਾ ਤੁਹਾਡੇ ਵਾਸਤੇ। ਹਾਂ ਨਹੀਂ ਆ ਫੜੋ ਪਹਿਲੇ ਇਹ ਵਾਲਾ ਮਿੱਠਾ। ਇਹਦੇ ਚ ਕੀ ਆ? ਇਹ ਮਿੱਠਾ ਤੁਹਾਡੇ ਵਾਸਤੇ ਤਾਜ਼ਾ ਫਰੈਸ਼ ਥੋੜਾ ਜਿਹਾ ਆ ਫਰੈਸ਼ ਆ। ਫਰੈਸ਼ ਹੈ ਇਹ ਤਾਂ ਸਵੇਰ ਖਾਈਦਾ ਹੁੰਦਾ ਵਾ। ਯਾਰ। ਵੇਖਿਓ ਹੁਣ ਮੈਂ ਬੂੰਦੀ ਨਮਕ ਪਰ ਲਿਆ, ਮਤਲਬ ਸਵੇਰ ਖਾਈਦਾ, ਹੁਣ ਇਹ ਮਿੱਠੇ ਦਾ ਵੀ ਕੋਈ ਟਾਈਮ ਆ। ਚਲੋ ਨਹੀਂ ਤਿਆਰ ਫੜੋ ਆ ਲੋ ਇਹ ਦੂਸਰਾ ਮਿੱਠਾ ਇੰਜ ਕੀ ਬਰਫੀ? ਖੋਲ ਕੇ ਵੇਖ ਲਓ। ਵਾਹ। ਮੈਂ ਕਿਹਾ ਕੋਈ ਕਾਲਜਾ ਠੰਡਾ ਕਰ ਦੇ, ਚਲੋ ਰੋਟੀ ਖਾਦੀ, ਆਹ ਟੀਂਡੇ ਸਹੀ ਹੈ। ਟੀਂਡੇ ਗਰਮ ਹੁੰਦੇ ਹੈ। ਆ ਸਹੀ ਆ। ਆਹ ਸਹੀ ਹੈ, ਇਹ ਬੰਦੂਕ ਵਰਗਾ। ਲੋ ਜੀ ਇੱਕ ਆ ਤੁਹਾਡੇ ਲਈ ਕੁਲਫਾ ਲਿਆਂਦਾ ਸੀ, ਮੈਂ ਕਿਹਾ ਮਾਂ ਦਾ ਦਿਲ ਠੰਡਾ ਕਰ ਦਿੰਦੇ ਅੱਜ। ਹੁਣ ਤੂੰ ਗਲਾਸ ਤੇ ਚਮਚ ਵੀ ਦੇ। ਗਲਾਸ ਤੇ ਚਮਚ, ਗਲਾਸ ਕੀ ਕਰਨਾ ਮੈਂ ਵੀ ਟਰਾਈ ਕਰਨਾ ਗਲਾਸ ਚ ਕਿਵੇਂ ਖਾਂਦੇ ਆ। ਮਤਲਬ? ਆ ਲੋ ਗਲਾਸ ਆ ਗਿਆ, ਆ ਲੋ ਚਮਚ ਆ ਗਿਆ। ਉਹ ਚੇਤਾ ਆਇਆ ਕੁਲਫੇ ਤੋਂ ਸ਼ਾਦੀ ਤੇ ਨਹੀਂ ਆਪਾਂ ਗਏ ਸੀ, ਆਪਾਂ ਵਗੈਰਾ ਬਾਈਪਾਸ ਤੋਂ ਪਰਲੇ ਮਨੇ ਨਹੀਂ ਕੀ ਉਹਦਾ ਨਾਮ ਆ ਉੱਥੇ। ਹਾਂਜੀ। ਮੇਰੇ ਨਾਲ ਦੀ ਟੇਬਲ ਤੇ ਬੈਠੀਆਂ 5-6 ਜਣੀਆਂ ਹੂੰ। ਤੇ ਕੁਲਫੇ ਤੋਂ ਯਾਦ ਆ ਗਿਆ ਮੈਨੂੰ, ਉਹ ਨਾ ਕੁਲਫੇ ਦੀਆਂ ਪਰਾਤਾਂ ਕੱਲ ਰੋਟੀ ਖਾਈ ਜਾਂਦੇ ਸੀ ਤੇ ਰੋਟੀ ਖਾਂਦੇ ਖਾਂਦੇ ਨਾ ਪਰਾਤਾਂ ਆਈਆਂ ਗੋਸ਼ਤ ਦੀਆਂ, ਉਹਨਾਂ ਨੇ ਗੋਸ਼ਤ ਭਰ ਭਰ ਕੇ ਪਾਏ। ਹਾਂ। ਉਹ ਹਜੇ ਅੱਧੀ ਰੋਟੀ ਖਵੀਜੀ ਨਹੀਂ ਗਈ ਤੇ ਉੱਤੋਂ ਉਹਨਾਂ ਨੇ ਪਰਾਤਾਂ ਕੁਲਫੇ ਦੀਆਂ ਲਿਆ ਕੇ ਰੱਖਤੀਆਂ। ਉਹਨਾਂ ਨੇ ਰੋਟੀ ਛੱਡੀ, ਮੈਂ ਤਾਂ ਵੇਖ ਕੇ ਰੋਟੀ ਰੱਖ ਦਿੱਤੀ। ਮੈਂ ਕਿਹਾ ਵੇਖਾਂ ਇਹ ਕੀ ਬਣਿਆ ਇਹਨਾਂ ਨੂੰ, ਅੱਬੂ ਅੰਬੂ ਕਰਕੇ ਪੈ ਗਈਆਂ। ਗਲਾਸ ਫੜ ਕੇ ਉਹਨਾਂ ਨੇ ਇੰਜ ਨੱਪ ਕੇ ਨਾ ਉਹਨੇ ਗਲਾਸ ਭਰ ਲਏ, ਭਰ ਕੇ ਚਮਚ ਵਿੱਚ ਰੱਖ ਲਿਆ। ਮੈਂ ਕਿਹਾ ਹੁਣ ਇਹ ਰੋਟੀ ਤੇ ਖਾਣੀ ਹੋਣੀ ਇਹਨਾਂ ਨੇ, ਲੱਗੀਆਂ ਖਾਣ। ਉਹਨਾਂ ਨੇ ਕੀ ਖਾਣਾ ਸੀ, ਉਹਨਾਂ ਨੇ ਕੀਤਾ 7 ਅਪ ਦੀ ਖੋਲੀ ਬੋਤਲ, ਸਾਰੀਆਂ ਜਣੀਆਂ ਨੇ ਵਿੱਚ ਪਾਈ 7 ਅਪ ਕੁਲਫੇ ਦੇ ਗਾਚ ਪਾ ਕੇ ਵਿੱਚ ਚਮਚ ਆਇਆ ਜਾਂਦੀ ਫੇਰੀ ਗਈਆਂ। ਉਹ ਜਦੋਂ ਚਮਚ ਫੇਰੀ ਗਿਆ ਉਹ ਸ਼ੀਰਾ ਜਿਹਾ ਬਣ ਗਿਆ। ਹਾਂ। ਤੇ ਉਹ ਘੁੱਟਾਂ ਨਾਲ ਪੀਣ ਲੱਗ ਗਿਆ। ਅਸਤਗਫੁਰ। ਮੇਰੇ ਜੀ ਨੂੰ ਕੁਝ ਹੋ ਗਿਆ। ਪਿਸ਼ਾਬ ਵੀ ਕਰਿਆ ਤੇ ਪਰ ਫਿਰ ਵੀ ਮੈਂ ਰੋਟੀ ਨੂੰ ਦਿਲ ਨਹੀਂ ਕੀਤਾ। ਨਹੀਂ ਇਹ ਪਤਾ ਕੀ ਹੁੰਦਾ ਮੋਸਟਲੀ ਨਾ, ਹੁਣ ਅਸੀਂ ਖੁਦ ਵੀ ਪਿੰਡ ਦੇ, ਲੇਕਿਨ ਪਿੰਡ ਦੀ ਰੋਟੀ ਚ ਇੰਝ ਹੁੰਦਾ। ਪਿੰਡ ਦੀ ਰੋਟੀ ਵਿੱਚ ਜਾਂਦਾ ਜਦੋਂ ਵੇਖਣਾ ਰੋਟੀ ਸਪੀਡ ਬਹੁਤੀ ਫੜ ਲਵੇ ਕਈ ਦਫਾ, ਠੀਕ ਹੈ ਵੇਖਿਆ ਹੁਣ ਪਿੱਛੇ ਲਿਕਵਿਡ ਘੱਟ ਆ ਆਪਣੇ ਕੋਲ, ਰੋਟੀ ਦੀ ਮਕਦਾਰ ਘੱਟ ਹੈ ਜਾਂ ਰੋਟੀ ਸਪੀਡ ਨਹੀਂ ਕੁਲਫਾ ਉਸ ਟਾਈਮ ਨਾ ਸੈਂਟਰ 'ਚ ਰੋਟੀ ਦੇ ਕੁਲਫਾ ਭੇਜਦੇ, ਜੋ ਸੈਂਟਰ 'ਚ ਕੁਲਫਾ ਹੁੰਦਾ ਨਾ, ਵਾਮ ਜਿਹੜੀ ਨਾ ਪਿੰਡ ਦੀ ਬਹੁਤੀ ਵਾਮ, ਠੀਕ ਹੈ, ਉਹ ਕੀ ਕਰਦੇ ਨੇ ਸਾਰੀ ਰੋਟੀਆਂ ਹਰ ਸ਼ਾਇਦ ਛੱਡ ਕੇ ਨਾ ਉਹ ਕੁਲਫੇ ਦੇ ਦੁਆਲੇ ਹੋ ਜਾਂਦੇ ਨੇ। ਤੇ ਪਿੰਡਾਂ ਦੀ ਵਾਮ ਕੀ ਕਰਦੀ, ਉਹ ਕਹਿੰਦੇ ਕੁਲਫਾ ਉਂਝ ਖਾਵਾਂਗੇ ਅਸੀਂ, ਇੱਕ ਪੀਸ ਖਾਦਾ ਜਾਏਗਾ, ਬਹੁਤੇ ਤੋਂ ਬਹੁਤ 2 ਖਾ ਲਾਂਗੇ, ਨਾਲੇ ਕਹਿੰਦੇ ਦੰਦ ਦੁਖਦੇ ਨੇ। ਉਹ ਮਾਈਆਂ ਬਾਬੇ ਕੀ ਕਰਦੇ ਨੇ, ਨਿਬਾਲ ਵੀ ਗਲਾਸ ਭਰ ਕੇ ਨਾ ਵਿੱਚ ਚਮਚੀ ਪਾ ਕੇ ਫੈਂਟ ਕੇ ਫੈਂਡਾ ਲਾ ਕੇ ਥੋੜੀ ਜਿਹੀ ਵਿੱਚ ਬੋਤਲ ਪਾ ਦਿੰਦੇ ਨੇ, ਬੋਤਲ ਪਾ ਕੇ ਲਿਕਵਿਡ ਬਣਾ ਕੇ ਉਹ ਬਣਾਉਂਦੇ ਨੇ ਕੁਲਫਾ ਸ਼ੀਰੀ। ਬੱਚੇ ਕਦੋਂ ਸੀ, ਕਈ ਵੱਡੇ ਵੀ ਕਰਦੇ ਨੇ, ਬਥੇਰੇ ਵੱਡੇ ਕਰਦੇ। ਸਾਰੀਆਂ ਜਵਾਨ ਕੁੜੀਆਂ ਪਾਰਲਰ ਤੋਂ ਤਿਆਰ ਹੋਈਆਂ, ਕਿਆ ਜ਼ੁਲਫਾਂ ਆਉਂਦੀਆਂ, ਕਿਆ ਉਹਨਾਂ ਨੇ ਸਟਾਈਲ ਬਣਾਈ, ਇਹਨਾਂ ਦਾ ਮੇਕਅਪ। ਮੈਂ ਕਿਹਾ ਚਿੱਕੇ ਕਿਸੇ ਖਾਨਦਾਨੀ ਸੋਹਣੇ ਜਦੋਂ ਉਹ ਖਾਣ ਲੱਗੇ ਉਹਨਾਂ ਨੇ ਗੰਦ ਮਾਰਿਆ, ਓਏ ਹੋਏ ਹੋਏ ਉਹਨਾਂ ਨੇ ਤਾਂ ਤਬਾਹੀ ਲਾਤੀ ਉੱਥੇ। ਪਲੇਟਾਂ ਭਰੀਆਂ ਪਈਆਂ ਗੋਸ਼ਤ ਦੀਆਂ, ਚੌਲਾਂ ਦੀਆਂ, ਤੇ ਉਹ ਕੁਲਫੇ ਨੂੰ ਲਾਪੀਆਂ ਸ਼ੀਰਾ ਬਣਾ ਕੇ ਪੀ। ਉਹ ਕੁਲਫਾ ਸ਼ੀਰੀ ਉਹਨੂੰ ਕਹਿੰਦੇ, ਉਹ ਕੁਲਫਾ ਸ਼ੀਰੀ ਕਹਿੰਦੇ ਨੇ। ਤੇ ਉਹ ਬੜੀ ਵਾਮ ਦੀ, ਕਈ ਵਾਮ ਦੀ ਬੜੀ ਫੇਵਰਟ ਡਿਸ਼ ਹੈ। ਸਾਰਾ ਕੁਝ ਛੱਡ ਕੇ ਉਹ ਕਹਿੰਦੇ ਨੇ ਬਸ ਉਹਨਾਂ ਦਾ ਇਹ ਹੁੰਦਾ ਕਿ ਅਸੀਂ ਬਹੁਤਾ ਖਾਣਾ ਹੈ। ਇਹ ਨਹੀਂ ਹੁੰਦਾ ਕਿ ਅਸੀਂ ਟੇਸਟ ਲੈਣਾ, ਅਸੀਂ ਸਵਾਦ ਲੈਣਾ, ਨਹੀਂ, ਉਹਨਾਂ ਦਾ ਹੁੰਦਾ ਸੀ ਢਿੱਡ ਭਰਨਾ। ਉਹ ਗਲਾਸ ਭਰ ਕੇ ਫੈਂਟਾ ਲਾ ਕੇ ਉਹ ਇੱਕੋ ਘੁੱਟ 'ਚ ਪੀ ਕੇ ਨਾ ਚੀਤ ਲਾ ਕੇ ਪੀ ਕੇ, ਲਓ ਜੀ ਸ਼ੁਕਰ ਅਲਹਮਦੁਲਿਲਾ, ਡਕਾਰ ਮਾਰਨਾ ਆ ਕਰਕੇ ਲੈ। ਉਹਨਾਂ ਨੇ ਕਹਿਣਾ ਲੈ ਨਹੀਂ ਮੈਂ ਤਾਂ 2 ਪਲੇਟਾਂ ਕੁਲਫੇ ਦੀਆਂ ਡੱਕੀਆਂ ਨੇ। ਸੱਚੀ ਪੁੱਛੇ ਨਾ, ਮੈਂ ਦਿਲ 'ਚ ਇਹ ਸੋਚਿਆ ਬਈ ਆਪਾਂ ਤੇ ਸਲਮਾਨ ਦੀ ਸ਼ਾਦੀ ਤੇ ਐਵੇਂ ਦੇ ਲੋਕੀ ਨਹੀਂ ਸੱਦਣੇ, ਸੋਹਣੇ ਅੱਛੀ ਫੈਮਿਲੀ ਸੱਦਾਂਗੇ ਜਿਨ੍ਹਾਂ ਨੂੰ ਪਤਾ ਤਮੀਜ਼ ਹੋਵੇ ਖਾਣ ਪੀਣ ਦੀ। ਆ ਜਿਹੜੇ ਐਵੇਂ ਜਾਨਵਰਾਂ ਵਾਲ ਤਰ੍ਹਾਂ ਖਾਣਾ ਪੀਣਾ ਨੇ, ਇਦਾਂ ਦਾ ਵੀ ਇੰਨਾ ਮੇਰੇ ਵਿਆਹ ਤੇ ਕਿਸੇ ਨੇ ਗਲਾਸ 'ਚ ਕੁਲਫਾ ਪਾਇਆ ਨਾ, ਮੈਂ ਚਪੇੜਾ ਮਾਰ ਰਿਹਾ ਉਹਦੇ। ਤੈਨੂੰ ਕਿੰਨੇ ਪੁੱਛਣਾ, ਤੂੰ ਤਾਂ ਜੇ ਮੇਰੀ ਕਿਸੇ ਨੇ ਬੇਇੱਜ਼ਤੀ ਕਰਾਤੀ ਨਹੀਂ, ਮੈਂ 1-2 ਬੰਦੇ ਸਪੈਸ਼ਲ ਐਵੇਂ ਛੱਡਦੇ ਨੇ,
ਕੋਈ ਬੰਦਾ ਐਵੇਂ ਦੀ ਪੁੱਠੀ ਹਰਕਤ ਨਾ ਕਰੇ। ਇੱਕ ਤੇ ਟੇਬਲ ਥੱਲੇ ਬੋਤਲ ਲਗਾਉਣ ਵਾਲੀ ਹਰਕਤ ਨਾ ਹੋਵੇ ਜਿਹੜਾ ਨਾ ਬੋਤਲਾਂ ਆਉਂਦੀਆਂ ਨੇ, ਇੱਕ ਦੋ ਬੋਤਲਾਂ ਚੁੱਕ ਕੇ ਟੇਬਲ ਦੇ ਥੱਲੇ ਰੱਖ ਲੈਂਦੇ ਨੇ, ਅਸੀਂ ਐਂਡ ਤੇ ਪੀਵਾਂਗੇ। ਉਹ ਭਾਈ ਜਦੋਂ ਮੁੱਕ ਗਈ ਬੋਤਲ ਬੰਦਾ ਹੋਰ ਲੈ ਲੈਂਦਾ, ਉਹਨਾਂ ਨੂੰ ਕਹਿੰਦਾ ਬੋਤਲ ਮੁੱਕ ਗਈ ਹੋਰ ਦੇ ਦਿਓ। ਨਹੀਂ, ਦੋ ਥੱਲੇ ਲਕੋ ਲੈਣੀ ਨੇ, ਦੋ ਐਕਸਟਰਾ ਮੰਗਾ ਕੇ ਫਿਰ ਕਹਿਣਾ ਉਹ ਸਾਡੇ ਟੇਬਲ ਤੇ ਬੋਤਲ ਨਹੀਂ ਗਈ, ਦੋ ਹੋਰ ਮੰਗਾ ਕੇ ਉਹ ਪੀ ਕੇ ਦੋ ਐਂਡ ਤੇ ਅਸਤਗਫੁਰੁल्लाह, ਅੱਲਾ ਮਾਫ ਕਰੇ। ਨਹੀਂ ਭਾਈ, ਮੈਂ ਸਭ ਤੋਂ ਪਹਿਲੇ ਤੇ ਗਲਾਸ ਚਮਚੀ ਚੱਕਾਂ, ਕਿਤੇ ਤੁਸੀਂ ਵੀ ਇੱਥੇ ਕੰਮ ਕਰ ਤੁਸੀਂ ਵੀ ਕਿਤੇ ਤੇ ਗਲਾਸ ਚਮਚੀ ਵਾਲਾ ਕੰਮ ਕੀਤਾ ਹੋਵੇ। ਮੈਂ ਤਾਂ ਕੋਲੀ ਦੇ, ਜਿਹੜੀ ਕੋਲੀ ਹੁੰਦੀ ਮੈਂ ਤੁਹਾਨੂੰ ਕੋਲੀ ਦੇਣਾ, ਠੀਕ ਹੈ, ਮੈਂ ਤੁਹਾਨੂੰ ਧੋ ਕੇ ਕੋਲੀ ਦੇਣਾ, ਮੈਂ ਤੁਹਾਨੂੰ ਕੋਲੀ ਧੋ ਕੇ ਦੇਣਾ, ਠੀਕ ਹੈ। ਤੁਸੀਂ ਜਿਹੜਾ ਨਾ ਕਿਤੇ ਤੁਸੀਂ ਵੀ ਇਹ ਕੰਮ ਕਰੋ, ਓਕੇ ਕਰੋ। ਮੈਂ ਦੱਸਣ ਲੱਗੀ ਸੀ ਵੀ ਐਵੇਂ ਕਰਕੇ ਉੱਥੇ ਸ਼ਾਦੀ ਤੇ ਗਏ ਆਪਾਂ, ਤੁਹਾਡੇ ਮੁੰਡਿਆਂ ਦੇ ਵਾਸਤੇ ਨਹੀਂ ਐਵੇਂ ਕੀਤੀ ਸੀ ਉਹਨਾਂ ਨੇ। ਮੁੰਡਿਆਂ ਪਾਸੇ ਬਾਬੇ ਕਰ ਦਿੰਦੇ ਨੇ, ਅਕਸਰ ਬਾਬੇ ਕਰ ਦਿੰਦੇ ਨੇ, ਕਈ ਬੱਚੇ ਕਰਦੇ ਨੇ, ਕਈ ਵੱਡੇ ਵੀ ਕਰਦੇ ਨੇ, ਬਥੇਰੇ ਵੇਖੇ। ਹਰ ਵਿਆਹ ਤੇ ਇਸ ਤੇ ਵੇਖੀ ਮੈਂ ਪਹਿਲੀ ਦਫਾ ਵੇਖੀ ਸੀ। ਨਹੀਂ ਅਸੀਂ ਤੇ ਹਰ ਵਿਆਹ ਤੇ ਵੇਖੀ ਤੇ ਹਰਕਤਾਂ। ਇਹਨੂੰ ਕੁਲਫਾ ਸ਼ੀਰੀ ਕਹਿੰਦੇ ਨੇ। ਇੱਕ ਦਫਾ ਸ਼ਾਦੀ ਤੇ ਗਏ ਤੇ ਉਹਨਾਂ ਨੇ ਲਾਇਆ ਜ਼ਮੀਨ 'ਚ ਟੈਂਟ। ਅੱਛਾ, ਉਹ ਤੇ ਅਸੀਂ ਤੇਰੀਆਂ ਮਾਮੀਆਂ ਸਾਰੀਆਂ, ਅਸੀਂ ਵੀ ਸਾਡੀ ਕਜ਼ਨ ਹੁੰਦੇ ਮੁੰਡੇ ਤੇ ਕੁੜੀ ਦੀ ਸ਼ਾਦੀ। ਅਜੇ ਰੋਟੀ ਖਾਣ ਹੀ ਲੱਗੇ, ਉੱਤੋਂ ਬਾਰਿਸ਼ ਆ ਗਈ। ਉਹ ਤੁਹਾਡੀ ਖੈਰ ਰਵੇ, ਕੁਲਫੇ ਦੀਆਂ ਪਰਾਤਾਂ ਦੇ ਵਿੱਚ ਬਾਰਿਸ਼ ਦਾ ਪਾਣੀ, ਜਿੰਨੇ ਗੋਟੀ ਭਿੱਜ ਗਈ, ਲਾੜਾ ਭਿੱਜ ਗਿਆ। ਕੁਲਫੇ ਨੂੰ ਛੱਡੋ, ਉੱਥੇ ਸਾਰੇ ਭਿੱਜ ਗਏ। ਅਸਲ ਬੁੜੀਆਂ ਨਹੀਂ ਨਜ਼ਰ ਆਈਆਂ ਤੁਹਾਨੂੰ? ਬੁੜੀਆਂ ਦੀ ਅਸਲ ਬੁੜੀਆਂ ਜਿਹੜੀਆਂ ਉਹ ਜਿਹੜੀਆਂ ਤਾਂ ਸੀ ਨਾ ਚਿੱਬੀਆਂ ਖੜੀ ਪਈਆਂ, ਉਹਨਾਂ ਦੇ ਸਾਰੀਆਂ ਦੇ ਟੋਏ ਨਿਕਲੇ ਆਏ। ਡੈਂਟਿੰਗ ਪੈਂਟਿੰਗ ਥੱਲੋਂ ਲੱਥ ਗਈ ਨਾ ਜਦੋਂ ਸਾਰੀ। ਮੈਂ ਕਿਹਾ ਤੁਹਾਡੇ ਬੰਦੇ ਭਾਵੇਂ ਪਛਾਣਨ ਹੀ ਨਾ। ਤੇ ਕਿੰਨੇ ਸਿਆਣਾ ਸੀ ਉਹ? ਪਹਿਲੇ ਨਹੀਂ ਸੀ ਸਿਆਣਦੇ ਹੋਣੇ ਵਿਚਾਰੇ। ਮੇਕਅਪ ਉਹਨਾਂ ਅਸਲ ਦੀ ਚਾਹੀਆਂ, ਉਹਨਾਂ ਨੇ ਕਹਿਣਾ ਲੋ ਜੀ ਸ਼ੁਕਰ ਆ ਮੇਰੀ ਬੁੜੀ ਲੇਕਿਨ ਲੱਗੀ। ਉਸ ਟਾਈਮ ਵੀਡੀਓ ਬਣਾਉਂਦੇ ਹੁੰਦੇ ਨਾ ਤੇ ਕਿਆ ਟਾਪ ਦੀ ਵੀਡੀਓ ਬਣਨੀ ਸੀ, ਇੰਨਾ ਇੰਜੋਏ ਕਰਨੀ ਸੀ ਦੁਨੀਆ ਨੇ ਵੀ ਤੇ ਅਸੀਂ ਵੀ। ਹੁਣ ਉਹ ਪੁਰਾਣਾ ਦੌਰ ਜਦੋਂ ਤੁਸੀਂ ਗੱਲ ਕਰ ਰਹੇ ਜੀ, ਮਸਲਾ ਆਇਆ ਵਾ, ਤਕਰੀਬਨ ਹੋ ਗਏ 8 ਸਾਲ। ਉਦੋਂ ਵੀਡੀਓ 8 ਸਾਲ ਤੋਂ ਪਹਿਲੇ ਵੀਡੀਓ ਹੁੰਦੀਆਂ ਸੀ ਨਾਰਮਲ। 8 ਸਾਲ ਹੋ ਗਏ, ਉਦੋਂ ਆਪਾਂ ਬਣਾਉਂਦੇ ਨਹੀਂ ਸੀ ਨਾ। ਅੱਛਾ, ਆਪਾਂ ਨਹੀਂ ਸੀ ਬਣਾਉਂਦੇ। ਆਪਾਂ ਨਹੀਂ ਸੀ ਨਾ ਬਣਾਉਂਦੇ। ਓਕੇ, ਇਦਾਂ ਹੀ ਖੋਲ ਕੇ ਚੱਕਾ ਨਾ ਖਾ ਲੈਨੇ, ਤੈਨੂੰ ਨਹੀਂ ਦੇ। ਤੇ ਇੰਜ ਖੋਲ, ਉੱਤੋਂ ਖੋਲ ਕੇ ਭਰੋ ਚੱਕੀ। ਨਾ ਬਈ, ਉਹ ਖੋਲ ਕੇ ਭਰੋ ਚੱਕੀ, ਕੁਛ ਨਹੀਂ ਹੁੰਦਾ, ਖੋਲੋ ਤਾਂ ਨਹੀਂ ਖਿਲਰਦਾ। ਆਲ ਆਕੇ ਸੀਰੀਅਸ ਹੀ ਹੋ ਗਿਆ ਕੰਮ। ਮੈਂ ਕਿਹਾ ਚੱਕੀ ਨਹੀਂ ਮਾਰੀ, ਮੈਂ ਮਾਰ ਲਈ ਆ। ਤੈਨੂੰ ਪਾ ਦਾਂ। ਨਹੀਂ ਮੈਂ ਨਹੀਂ ਖਾਣਾ। ਕਿਉਂ? ਨਾ ਤੁਸੀਂ ਖਾਣਾ, ਮੇਰਾ ਤਾਂ ਕੋਈ ਦਿਲ ਨਹੀਂ ਹੈ ਤੁਹਾਡੇ ਲਈ ਮੈਂ ਲੈ ਕੇ। ਥੋੜਾ ਠੰਡਾ ਵਾ ਖਾ। ਮੇਰਾ ਦਿਲ ਹੀ ਨਹੀਂ ਹੈਗਾ ਤੇ ਮੈਂ ਠੰਡਾ ਦਿਲ ਠੰਡਾ ਹੋ ਜੂਗਾ। ਦਿਲ ਠੰਡਾ, ਮੇਰਾ ਦਿਲ ਕਰਦਾ ਨਹੀਂ ਪਿਆ ਤੇ ਫਿਰ ਐਵੇਂ ਦਿਲ ਠੰਡਾ ਕਰ ਲੈ। ਮੈਂ ਦਿਲ ਠੰਡਾ ਕਰਨਾ ਹੀ ਨਹੀਂ ਤੇ ਫਿਰ ਮੇਰਾ ਦਿਲ ਐਵੇਂ, ਮੇਰਾ ਦਿਲ ਬਾਲੇ ਖਾਂਦਾ ਠੀਕ ਹੈ। ਤੂੰ ਚਾਹ ਹੀ ਪੀਣੀ ਆ? ਮੈਂ ਚਾਹ ਤੁਸੀਂ ਪਕਾਈ ਨਹੀਂ ਅਜੇ? ਚਾਹ ਮੈਂ ਕਿਹਾ ਫਿਰ ਤਾਜ਼ੀ ਬਣਾ ਦਿੰਨੀ ਆ, ਹੁਣ ਉਦੋਂ ਹੀ ਪਕਾ ਦੇ। ਮੈਂ ਕਿਹੜਾ ਘੰਟਾ ਨਾਲ, ਚਲੋ ਚਾਹ ਝਟਕ ਨੂੰ ਪਕਾ ਲੈਣੇ, ਪਰ ਮੇਰਾ ਅਜੇ ਦਿਲ ਨਹੀਂ ਕਰ ਰਿਹਾ। ਤੁਸੀਂ ਖਾਓ ਪੀਓ ਮੌਜਾਂ ਡਾਓ, ਲੈ ਲਾ ਨਾ। ਤੁਸੀਂ ਖਾਓ ਮੌਜਾਂ ਡਾਓ, ਮੇਰਾ ਨਹੀਂ ਦਿਲ ਕਰ ਰਿਹਾ ਸੋਹਣੀਏ ਖਾਣ ਨੂੰ, ਨਹੀਂ ਦਿਲ ਕਰ ਰਿਹਾ ਹਜੇ, ਮੇਰਾ ਨਹੀਂ ਦਿਲ ਕਰ। ਮੇਰੇ ਹੱਥੋਂ ਨਾ ਖੋਈ। ਤੁਸੀਂ ਖਾਓ, ਮੈਂ ਖੋਂਦਾ ਨਹੀਂ, ਮੈਂ ਸਿਰਫ ਟੈਸਟ ਕਰਾਂਗਾ। ਵੇਖਿਆ? ਟੇਸਟ ਨਹੀਂ ਕਰਨਾ, ਮੈਂ ਟੈਸਟ ਕਰਨਾ ਹੈ। ਟੈਸਟ ਤਾਂ ਉਹ ਮੈਨੂੰ ਪਤਾ ਹੀ ਆ, ਡਾਲਾ ਚੁੱਕਣਾ ਵਾ। ਮੈਂ ਟੈਸਟ ਕਰਾਂਗਾ, ਕਿਤੇ ਇਹਦੇ ਚ ਉਹਨਾਂ ਨੇ ਕੋਈ ਹੋਰ ਸ਼ਾਇਦ ਨਹੀਂ ਮਿਕਸ ਕੀਤੀ, ਇਸ ਵਜ੍ਹਾ ਤੋਂ ਚੈੱਕ ਕਰਨਾ ਜ਼ਰੂਰੀ ਹੁੰਦਾ। ਇਹਦੇ ਚ ਕੀ ਉਹਨਾਂ ਨੂੰ ਮਿਕਸ ਕਰਨਾ ਵਾ? ਕੁਝ ਵੀ ਕਰ ਸਕਦੇ ਜੇ ਭਾਈ, ਹੁਣ ਸਾਨੂੰ ਤੇ ਪਰਵਾਹ ਹੋਣੀ ਚਾਹੀਦੀ ਨਾ, ਇਹ ਗੱਲ ਤੇ ਨਹੀਂ ਨਾ। ਹੁਣ ਨਹੀਂ ਅੱਛੀ ਕੰਪਨੀ ਦਾ ਤੇ ਫਿਰ ਇਹਦੇ ਚ ਬਣਾਓ। ਅੱਛੀ ਕੰਪਨੀ ਦਾ ਨਹੀਂ, ਡਾਲਟਾ ਕੰਪਨੀ ਦਾ, ਡਾਲਡਾ ਦਾ। ਡਾਲਡੇ ਦਾ ਵੀ ਹੁੰਦਾ ਵਾ? ਹਾਂ, ਇਹ ਡਾਲਡਾ ਦਾ, ਡਾਲਡਾ ਵਾਲੇ ਬਣਾਉਣ ਲੱਗ ਗਏ ਨੇ। ਆਹੋ, ਹਾਂ, ਡਾਲਡਾ ਵਾਲੇ ਬਣਾਉਣ ਲੱਗ ਗਏ ਨੇ, ਬਨਾਸਪਤੀ ਵਾਲੇ ਬਣਾਉਣ ਲੱਗ ਗਏ ਨੇ। ਬਨਾਸਪਤੀ ਵਾਲਿਆਂ ਦੀ ਆਈਸਕ੍ਰੀਮ ਆਈ ਏ। ਹਾਂ, ਝੋਨਾ ਪੈਂਦਾ ਆਈਸਕ੍ਰੀਮ ਦੇ ਵਿੱਚ। ਪਾਣੀ ਝੋਨਾ ਪੈਂਦਾ ਆਈਸਕ੍ਰੀਮ ਦੇ ਵਿੱਚ, ਤੇ ਬਨਾਸਪਤੀ ਵਾਲਿਆਂ ਦੀ ਆਈਸਕ੍ਰੀਮ ਆ ਗਈ ਏ। ਚੱਲ ਚਮਚ ਫੜ ਲਾ ਵੇ। ਮੈਂ ਨਹੀਂ ਖਾਣਾ, ਤੁਸੀਂ ਖਾਓ। ਯਾਰ ਮੈਂ ਨਹੀਂ ਖਾਣਾ ਇੰਨੀਆਂ ਮਿੰਟਾਂ ਨਾ ਕਰਾ, ਨਹੀਂ ਖਾਣਾ ਨਾ ਖਾ। ਯਾਰ ਤੁਸੀਂ ਖਾਓ, ਮੈਂ ਨਹੀਂ ਖਾਣਾ। ਨਾ ਇੰਨਾ ਇਸਰਾਰ ਕਰੀ ਜਾਓ, ਮੈਂ ਨਹੀਂ ਇੱਥੇ ਖਾਣਾ। ਕੋ ਬਹਿਣ ਦਿਆ? ਮੈਂ ਖਾਣਾ ਨਹੀਂ ਗਾ, ਤੁਹਾਨੂੰ ਮੈਂ ਆਖਿਆ ਮੈਂ ਨਹੀਂ ਖਾਣਾ। ਮੈਂ ਨਹੀਂ ਖਾਣਾ, ਮੈਂ ਸਿਰਫ ਟੈਸਟ ਕਰਨਾ। ਹਾਂ, ਇਹ ਬਿਸमिल्लाहिर्रहमानिर्रहीम, अल्लाहु अकबर ला इलाहा इल्लल्लाह वल्लाहु अकबर अल्लाहु ला इलाहा इल्लल्लाह। बकरा हला कर दे। बिस्मिल्लाहिर्रहमानिर्रहीम। ਮਿੱਠਾ ਤੇਜ਼ ਆ। ਕੁਲਫੇ ਚ ਇਦਾਂ ਹੀ ਹੁੰਦਾ? ਨਹੀਂ, ਤੁਸੀਂ ਨਾ ਇਹਨੂੰ ਉਹ ਜੱਗ ਚ ਪਾ ਕੇ ਨਾ ਜੂਸਰ ਵਾਲੀ ਛਿੜਕ ਦਿਓ। ਮਿੱਠਾ ਨਹੀਂ ਗਾਏ। ਮਜ਼ਾ ਨਹੀਂ ਆਇਆ। ਮਜ਼ਾ ਕਰਦੇ ਮੁਕਾ ਦੇਣਾ ਤੂੰ। ਇੱਕ ਚਮਚ ਲਈ ਮੈਂ ਇਹ। ਤੇਰੀ ਚਮਚੀਆਂ ਪਾ ਲਈਆਂ। ਮੈਂ ਕੋਨਾ ਵਾਲਾ ਭੇੜਦਾ। ਮੈਂ ਚਮਚੀ ਭਰਦਾ ਨਹੀਂ ਵੇਖਿਆ ਜੀ। ਇਹ ਚਮਚੀ ਥੋੜੀ ਇਹ ਕੋਨਾ ਵਾ। ਇੱਕ ਹੋਰ ਆ ਵੇਖੋ, ਇਹ ਕੋਨਾ। ਨਿਸ਼ਾਨਾ ਜਾ ਕੀਤਾ।
ਚੈੱਕ ਕੀਤਾ ਨਿਸ਼ਾਨਾ ਚੈੱਕ ਕੀਤਾ ਚਮਚੀ ਐਂ ਕਰਕੇ ਨਿਸ਼ਾਨਾ ਮੇਰੇ ਲੋ ਸਾਰੇ ਚੁੱਕ ਸਕਦੇ। ਸਾਰੇ ਚੁੱਕ ਕੇ ਸੁੱਟਦਾ। ਇੱਕ ਤੇ ਹਰ ਟਾਈਮ ਹਾਜੀ ਸਾਹਿਬ ਦਾ ਦਿਮਾਗ ਤਪਿਆ ਹੀ ਰਹਿੰਦਾ, ਤਪਿਆ ਗਰਮ ਹੀ ਰਹਿੰਦਾ। ਵੈਸੇ ਵੀ ਹੌਲੀ ਵੀ ਰੱਖ ਸਕਦਾ ਬੰਦਾ। ਹੋਲੀ ਦਾ ਸਵਾਦ ਨਹੀਂ ਆਉਂਦਾ। ਆਹੋ ਖੜਕਾ ਚੰਗਾ ਲੱਗਦਾ। ਸਲਮਾਨ ਹਾਂਜੀ ਕੀ ਕਰਦੇ ਆ? ਕੁਛ ਵੀ ਨਹੀਂ, ਤੁਸੀਂ ਆਵਾਜ਼ ਮਾਰੀ ਹੈ? ਆਵਾਜ਼ ਮੈਂ ਮਾਰੀ ਤੈਨੂੰ। ਹਾਂਜੀ ਆ ਗਿਆ ਮੈਂ। ਆ ਲੋ। ਇਸ ਨੇ ਨਹੀਂ ਮਾਰੀ ਆਵਾਜ਼। ਹੋਰ ਕਾਹਦੇ ਲਈ ਮਾਰੀ ਮੈਨੂੰ? ਮੈਂ ਤਾਂ ਇਹ ਪੁੱਛਿਆ ਵੀ ਕੀ ਕਰਨ ਦਿਆ ਵਾਂ। ਅਸਤਗਫੁਰ। ਮੈਂ ਉਦੋਂ ਕੁਛ ਵੀ ਨਹੀਂ ਸੀ ਕਰਦਾ, ਮੈਂ ਕਿਹਾ ਹੁਣ ਮੈਂ ਕਰਕੇ ਆ ਦੇਣਾ। ਹਾਂ ਤੈਨੂੰ ਇਹ ਤਾਂ ਨਹੀਂ ਕਿਹਾ ਵੀ ਹੁਣ ਤੂੰ ਮੇਰਾ ਕੁਲਫਾ ਖਾ। ਨਾਲੇ ਕਹਿੰਦੇ ਮੈਂ ਨਹੀਂ ਖਾਣਾ, ਨਾਲੇ ਹੁਣ ਜੁੜ ਪਿਆ ਆ ਕੇ। ਮੈਂ ਕਿਹਾ ਬਹੁਤਾ ਖਾਦਾ ਯਾਰ ਚੈੱਕ। ਲੈ ਚਮਚਾ ਐਡਾ ਭਰ ਕੇ ਮੂੰਹ 'ਚ ਪਾ ਲੈਂਦਾ। ਆਪੇ ਤੁਸੀਂ ਮੈਨੂੰ ਆਵਾਜ਼ ਮਾਰੀ ਆਪੇ ਹੀ। ਮੈਂ ਕੁਲਫਾ ਖਾਣ ਨੂੰ ਥੋੜਾ ਬਸ ਸੱਦਿਆ ਸੀ। ਮੈਂ ਤਾਂ ਪੁੱਛਿਆ ਸੀ ਵੀ ਕੀ ਕਰਨ ਦਿਆ ਵਾ ਇੱਥੇ ਬੈਠਾ। ਹੁਣ ਮੈਂ ਉੱਥੇ ਬੈਠਾ ਕੁਝ ਵੀ ਨਹੀਂ ਸੀ ਕਰਦਾ, ਮੈਂ ਕਿਹਾ ਚਲੋ ਮੈਂ ਕੁਝ ਕਰ ਦਿੰਦਾ। ਮੈਂ ਇਹ ਕਰਦਾ ਪਿਆ। 1 2 3 ਗੋ। ਜਾ ਮੈਂ ਨਹੀਂ ਖਾਂਦੀ। 2 ਚਮਚਿਆਂ ਨਾਲ ਆ ਸਾਰਾ ਲਪੇਟ ਕੇ ਲੈ ਗਿਆ। ਮੈਂ ਵੀ ਨਹੀਂ ਖਾਣਾ। ਹਾਂ ਇਹਨੂੰ ਕੁਲਫਾ ਖਾਈਦਾ, ਚਸਕੇ ਨਾ ਖਾਈਦਾ। ਕਿਵੇਂ ਖਾਈਦਾ? ਚਸਕੇ ਨਾਲ ਤੂੰ ਤਾਂ ਬੜਾ ਹੱਥ ਮਾਰ ਗਿਆ। ਚਸਕੇ ਵਿਆਹਾਂ ਜਾਈਏ ਨਾ, ਅਸੀਂ ਵਿਆਹਾਂ ਜਾਈਏ ਚਸਕੇ ਨਾਲ ਨਹੀਂ ਖਾਈਦਾ। ਕੁਲਫਾ ਇੰਨਾ ਸਾਰਾ ਚੱਕ ਕੇ ਗਲਾਸ 'ਚ ਪਾਓ, ਚਮਚੀ ਫੇਰੋ, ਪਤਾ ਹੈ ਹੁੰਦਾ ਕੀ ਕੁਲਫਾ ਖਾਣ ਹੁੰਦਾ। ਉਹ ਕੁਲਫਾ ਖਾਣ ਹੋਇਆ ਹੁੰਦਾ, ਬਹੁਤਾ ਖਾਦਾ ਜਾਂਦਾ। ਚਸਕੇ ਨਾ ਖਾਓ ਤੁਸੀਂ, ਇੱਕ ਪੀਸ ਖਾਣਾ ਕੁਲਫਾ ਵਿੱਚ ਮੁੱਕ ਜਾਣਾ, ਫਾਇਦਾ। ਤੂੰ ਖਾਣਾ ਤੂੰ ਆਪਦਾ ਕੌਲੀ ਪਾ ਲਾ, ਮੈਂ ਭੋਰਾ ਪਾਇਆ ਤੇ ਖਾ ਕੇ ਪਰਾਂ ਹੋਇਆ। ਆਹ ਦੇ ਦਾ ਸਵਾਦ ਨਹੀਂ ਹੁੰਦਾ। ਚਸਕੇ ਨਾਲ ਕਹਿੰਦੇ ਖਾਣਾ। ਵੇਖੋ ਆ ਚਸਕਾ, ਐਡੀ ਮੱਝ ਜਿਹੜੀ ਪਲੇਟ ਜਮਚੀ ਭਰੀ ਹੈ। ਕਿੰਨੀ ਕੁ ਪਾਈ ਆ, ਪਤਲਾ ਜਿਹਾ ਹੋਇਆ ਆ ਵਾ ਤੇ। ਯਾ ਚਸਕੇ ਨਾਲ ਖਾਣਾ ਤੈਨੂੰ ਬਸ। ਚਸਕੇ ਨਾਲ ਬੰਦਾ ਖਾ ਚਸਕੇ ਨਾਲ ਇੰਝ ਹੁੰਦਾ, ਚਮਚੀ ਵਿੱਚ ਇੰਝ ਲਬੇੜੋ ਤੇ ਚਮਚੀ ਚੱਟ ਲਓ, ਚਮਚੀ ਲਬੇੜੋ ਤੇ ਚਮਚੀ ਚੱਟ ਲਓ। ਲੈ ਉਹਨੂੰ ਚਸਕਾ ਕਹਿੰਦੇ ਆ। ਚਸਕੇ ਨੂੰ ਇੰਝ ਹੁੰਦਾ। ਆਈਸਕ੍ਰੀਮ ਕੁਲਫੀ ਲੈ ਲਵੇ ਤੇ ਕੁਲਫੀ ਰੱਖ ਉਹਨੂੰ ਚੂਸ ਕੇ ਖਾ ਲਵੇ। ਓ ਲੈ ਨਿਆਣਿਆਂ ਵਾਂਗ। ਤੇ ਐਵੇਂ ਤੇ ਇੰਨੇ ਪੈਸੇ ਲਾ, ਫਿਰ ਮੈਂ ਕੁਲਫੀਆਂ ਲੈ ਆਉਂਦਾ। ਚਲੋ ਤੂੰ ਲਿਆ, ਮੈਂ ਤੈਨੂੰ ਪਾ ਦੇਵਾਂ, ਖਾ ਲਾ। ਇਹਨੇ ਫਿਰ ਕੁਲਫੀਆਂ ਜਮਾ ਲਓ ਇਹਦੀਆਂ। ਉਹ ਜਿਹੜੀਆਂ ਬਰਫ਼ ਵਾਲੇ ਡਲੀਆਂ ਦੇ ਵਿੱਚ ਪਈਆਂ ਆ, ਉਹ ਖਾਲੀ ਕਰਕੇ ਤੂੰ ਡਲੀਆਂ ਦੇ ਵਿੱਚ ਨੂੰ ਭੰਗਾਰ ਕੇ ਪਾ ਕੇ ਤੂੰ ਡਲੀਆਂ ਜਮਾ ਲਓ। ਉਹ ਹੁਣ ਗੰਦ ਮਾਰਨਾ ਵਾ। ਗੰਦ ਨਹੀਂ ਮਾਰਨਾ। ਨਹੀਂ ਉਹ ਡਲੀਆਂ ਵੇਲੀਆਂ ਕਰੋ, ਉਹ ਡਲੀਆਂ ਦੇ ਵਿੱਚ ਨੂੰ ਭੰਗਾਰ ਕੇ ਪਾ ਕੇ ਸਪਰੇ ਲੈ ਲਈ ਹੁਣ। ਵਿੱਚੋਂ ਜਿਹੜਾ ਨਾ ਤੀਖੇ ਖੜੇ ਕਰਕੇ ਨਿੱਕੇ ਮੈਂ ਬਾਹਰੋਂ ਡਾਲੀਆਂ ਤੋੜ ਕੇ ਲਿਆਉਣਾ ਤੇ ਬਾਅਦ ਚੋਂ ਇੱਕ ਕੱਢਿਆ ਤੈਨੂੰ ਜੂਸੀ ਕੇ ਉਹਨੂੰ। ਉਹ ਕੰਮ ਫਾਇਦੇ ਦਾ ਵੈਸੇ। ਇੰਨੇ ਮਸ਼ਵਰੇ ਨਾ ਦੇ ਮੈਨੂੰ, ਇਦਾਂ ਹੀ ਪਲੇਟ ਫੜਾ ਮੈਂ ਤੇ ਪਾ ਦਾਂ, ਖਾ ਲਾ। ਮੈਂ ਨਹੀਂ ਖਾਣਾ, ਮੇਰਾ ਤਾਂ ਦਿਲ ਕਰਦਾ। ਐਡਾ ਜ਼ਲੀਲ ਨਾ ਲੱਗਿਆ ਸੂਟਾ ਮਾਰੀਆਂ ਇੱਕ ਮਿੰਟ। ਅਸਤਗਫੁਰੁੱਲਾਹ ਯਾਰ, ਮੈਂ ਤੁਹਾਡੇ ਸਾਹਮਣੇ ਖਾਦਾ, ਮੈਂ ਕੋਈ ਬਹੁਤਾ ਖਾਦਾ। ਮੈਂ ਐਵੇਂ ਬਸ ਗਿਣਤੀ ਦੀ ਅੱਧੀ ਦੀ ਪੌਣੀ ਚਮਚੀ ਲੈ ਲਈ ਹੋਗੀ ਬਸ। ਇੰਨਾ ਕੁ ਮੈਂ ਇੰਨਾ ਪਾ ਕੇ ਚਿੜੀ ਵਾਂਗੂ ਮੇਰੀ ਚੁੰਝ ਆ, ਵੇਖੋ ਨਿੱਕੀ ਜੀ ਹੈ। ਚਿੜੀ ਵਾਂਗੂ ਚੱਖਿਆ, ਮੈਂ ਖਾਦਾ ਨਹੀਂ। ਅਸਤਗਫੁਰੁੱਲਾਹ, ਅੱਲਾ ਮਾਫ करे या अल्लाह माफ करना। अंत हबीबी अस्तगफुरुल्लाह। अंत हबीबी तो याद है, मैं राती ना वो कुड़ी बैठी ना मेरे नाल अरबन, मैं क्या अंत हबीबी ਨੂੰ ਇੰਗਲਿਸ਼ ਕੀ ਕਹਿੰਦੇ ਅੰਤ ਹਬੀਬੀ ਦਾ ਮਤਲਬ ਆਈ ਲਵ ਯੂ। ਮੈਂ ਕਿਹਾ ਹੈ ਕਹਿੰਦੇ ਅੰਤ ਹਬੀਬੀ ਦਾ ਮਤਲਬ ਆਈ ਲਵ ਯੂ। ਹਾਂ ਤੇ ਉਹ ਤੂੰ ਕਹਿਣ ਡਿਆ ਸੋਨੂੰ ਯੱਲਾ ਹਾਂ। ਯੱਲਾ ਤਾਂ ਕਹਿੰਦੇ ਚਲੋ ਚੱਲ। ਉਹ ਕਹਿੰਦੀ ਯੱਲਾ, ਕਹਿੰਦੇ ਕੈਸੇ ਹੋ ਤੁਮ, ਹਾਊ ਆਰ ਯੂ। ਨਾ ਝੂਠ ਬੋਲਦੀ ਸੀ। ਯੱਲਾ ਤਾਂ ਕਹਿੰਦੇ ਚਲੋ ਉੱਠੋ। ਮੈਨੂੰ ਕੀ ਪਤਾ, ਹੁਣ ਮੈਂ ਤੁਹਾਨੂੰ ਪੁੱਛਿਆ ਅਰਬਨ ਸੀਗੀ, ਕਹਿੰਦੀ ਅੰਤ ਹਬੀਬੀ ਦਾ ਮਤਲਬ ਆਈ ਲਵ ਯੂ, ਯੱਲਾ ਦਾ ਮਤਲਬ ਆ ਕੈਸੇ ਹੋ। ਕਹਿੰਦੇ ਆ ਜਾ, ਇਜਲਸ ਕਹਿੰਦੇ ਬਹਿ ਜਾ, ਸਮਝ ਆਈ? ਪਤਾ ਨਹੀਂ, ਚਲੋ ਜੋ ਵੀ ਹੈ। ਸਲਮਾਨ ਇੱਥੇ ਮੈਂ ਰੱਖੀ ਸੀ, ਉਹ ਦੂਸਰੀ ਪੋਲੀਬੈਗ ਉਹ ਕਿੱਧਰ ਗਈ? ਪੋਲੀਫੈਕਸ ਮੈਂ ਚੁੱਕ ਕੇ ਫ੍ਰਿਜ ਰੱਖ ਦਿੱਤੀ, ਮੈਂ ਕਿਹਾ ਗਰਮੀ ਆ ਰਹੀ ਬਾਹਰ, ਕਿਤੇ ਖਰਾਬ ਨਾ ਹੋ ਜਾਏ। ਉਹ ਜੰਮ ਜਾਂਦੀ ਹੈ, ਆਪਣਾ ਪਰਾਏ ਦੇ ਨਿਕਲਦੀ ਦੇ ਵਿੱਚੋਂ। ਉਹਦੇ ਚ ਹੈ ਬੜੀ, ਉਹ ਤੇ ਹੈ ਵੇਖੋ, ਤੇ ਪਾਟਨ ਨੂੰ ਪਈ ਹੈ ਟੂਬ ਤੇ ਪਾਟਨ ਨੂੰ ਪਈ ਹੈ। ਚੈੱਕ ਕਰਨਾ ਇਹ ਆ, ਚੈੱਕ ਕਰੋ ਪੋਲੀਫੈਕਸ ਪਾਟਨ ਨੂੰ ਪਈ ਜਿਹੜਾ ਉਹਦੇ ਜੰਮ ਜਾਂਦਾ। ਨਹੀਂ ਮੁੱਕਣ ਵਾਲੀ ਤੇ ਹਲੋ, ਤੇ ਇਹ ਤੁਸੀਂ ਕਰਨੀ ਕੀ ਪੋਲੀਫੈਕਸ ਹਰ ਵੇਲੇ ਤੁਸੀਂ ਸਰਾਣੇ ਦੇ ਨਾਲ ਬਣੀ ਰੱਖਦੇ ਜੀ, ਸਰਾਣੇ ਦੇ ਨਾਲ। ਠੀਕ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ, ਪਤਾ ਨਹੀਂ ਕੀ ਕਰਨੀ ਪੋਲੀਫੈਕਸ। ਸਵੇਰੇ ਇੱਥੇ ਪਈ ਸੀ ਤੂੰ ਕਿਉਂ ਚੱਕੀ? ਮੈਂ ਚੁੱਕ ਕੇ ਫ੍ਰਿਜ ਚ ਰੱਖਦੀ, ਮੈਂ ਕਿਹਾ ਗਰਮੀ ਆ ਰਹੀ, ਕਿਤੇ ਖਰਾਬ ਨਾ ਹੋ ਜਾਵੇ। ਨਹੀਂ ਇਹਦਾ ਕੀ ਖਰਾਬ ਹੋਣਾ ਵਾ? डॉक्टर कहते ना ठंडी जगह से दूर और गर्म जगह पे महफूज रखें इसको। ਇੱਥੇ ਪੰਖਾ ਤਾਂ ਚੱਲਦਾ ਰਹਿੰਦਾ, ਇਹਨੂੰ ਕੀ ਹੁੰਦਾ ਵਾ? चलो तो नहीं करते की ਤੁਸੀਂ ਹਰ ਵੇਲੇ ਹਾਰ ਪੋਲੀਫੈਕਸ ਨਾਲ? ਭਾਈ ਮੈਂ ਤੈਨੂੰ ਤਾਂ ਪਤਾ ਤਾਂ ਹੈਗਾ, ਹੱਥਾਂ ਤੇ ਲਾਉਣੀ ਨਹੀਂ ਆ, ਪੈਰਾਂ ਹੱਥਾਂ ਤੇ। ਕੀ ਇਹਨਾਂ ਦੇ ਹੱਥਾਂ ਪੈਰਾਂ ਦੇ ਉੱਤੇ ਰੋਜ਼ੇਲੀ ਜ਼ਖਮ ਹੋਏ ਰਹਿੰਦੇ ਨੇ? ਜ਼ਖਮ ਨਹੀਂ ਹੁੰਦੇ ਹਾਂਜੀ। ਵੈਸੇ ਆ ਤੈਨੂੰ ਪਤਾ ਖੁਸ਼ਕ ਹੋ ਜਾਂਦੇ, ਆਕੜ ਜਾਂਦੇ ਹੱਥ ਪੈਰ। ਅੱਛਾ ਅੱਛਾ। ਹਾਂ ਲੋਸ਼ਨ ਮੈਂ ਨਹੀਂ ਲਾਉਂਦੀ। ਹਾਂ ਤੁਸੀਂ ਰਾਹ ਪੁੱਛਦੇ ਸੀ ਨਾ। ਨਾਲ ਜਿਹਨੂੰ ਚਮਕਦੀ ਆ, ਵੇਖ ਆ ਵੇਖ।
ਹਾਂ ਮੈਨੂੰ ਯਾਦ ਆ ਗਿਆ ਤੁਸੀਂ ਪੁੱਛਦੇ ਸੀ ਨਾ ਕਿ ਮਾਂ ਜੀ ਤੁਹਾਡੇ ਨਾਖੂਨਾਂ ਦਾ ਤੇ ਹੱਥਾਂ ਦਾ ਇੰਨੀ ਖੂਬਸੂਰਤੀ ਦਾ ਰਾਜ਼ ਕੀ। ਮੇਰੇ ਤੇ ਬੜੇ ਗੰਦੇ ਜੇ ਮਾਂ ਜੀ ਦਾ ਮੈਂ ਤੁਹਾਨੂੰ ਰਾਜ਼ ਦੱਸ ਦਿੰਦਾ। ਮਾਂ ਜੀ ਲਾਉਂਦੇ ਨੇ ਹੱਥਾਂ ਦੇ ਉੱਤੇ ਨਾ ਪੋਲੀਫੈਕਸ, ਠੀਕ ਹੈ। ਰਾਤ ਸੌਣ ਤੋਂ ਬਾਅਦ ਸਵੇਰ ਉੱਠਣ ਤੋਂ ਪਹਿਲਾਂ ਤੁਸੀਂ ਪੋਲੀਫੈਕਸ ਲਾਣੀ ਹੈ ਹਫਤੇ ਦੇ ਵਿੱਚ 3 ਦਫਾ ਸਿਰਫ, ਠੀਕ ਹੈ। ਰਾਤ ਸੌਣ ਤੋਂ ਬਾਅਦ ਸਵੇਰ ਉੱਠਣ ਤੋਂ ਪਹਿਲੇ ਹਫਤੇ ਦੇ ਵਿੱਚ 3 ਦਫਾ ਤੁਸੀਂ ਪੋਲੀਫੈਕਸ ਲਾਣੀ ਹੈ ਨਾਖੂਨਾਂ ਉੱਤੇ, ਸਿਰਫ ਔਰਤਾਂ ਵਾਸਤੇ, ਬੰਦੇ ਨਹੀਂ ਲਾਣੀ, ਬਿਲਕੁਲ ਹੱਥ ਖਰਾਬ ਹੋ ਜਾਣਗੇ, ਨਹੀਂ ਤੁਹਾਨੂੰ ਉਲਝਣ ਹੋਏਗੀ, ਚਿਕਨਾ ਚਿਕਨਾ ਅਜੀਬ ਜਿਹਾ ਕੰਮ, ਠੀਕ ਹੈ। ਨਹੀਂ ਬੰਦਿਆਂ ਨੂੰ ਕੀ ਆ ਉਹ ਲਾ ਸਕਦੇ। ਉਹ ਬੁੜੀਆਂ ਨੂੰ ਹੱਥਾਂ ਨਾਲ ਹੁੰਦਾ, ਬੰਦਿਆਂ ਨੂੰ ਕੀ ਲੱਗੇ ਸੋਹਣਿਆ ਭੈੜਿਆ ਹੱਥਾਂ ਨਾਲ, ਬੰਦੇ ਦੇਸੀ ਮਜ਼ਾਜ ਦੇ ਬੰਦੇ ਨੂੰ ਕੀ ਜਿਹੜੇ ਲੱਗੇ। ਜ਼ਿਮੀਦਾਰ ਕਰਦੇ ਆ, ਕਈ ਵਾਂਦੇ ਆ ਦਿਹਾੜੀ ਕਰਦੇ, ਉਹਨਾਂ ਦੇ ਹੱਥ ਪਾਟੇ ਹੁੰਦੇ, ਜਿਹੜੇ ਹੁੰਦੇ ਵੈਸਲੀਨ ਦੇ ਵਿੱਚ ਰਲਾ ਕੇ ਆ ਪੋਲੀਫੈਕਸ ਰੱਖ ਲਓ, ਰਾਤ ਨੂੰ ਗਰਮ ਪਾਣੀ ਨਾਲ ਹੱਥ ਧੋਤੇ ਸਾਬਣ ਨਾਲ ਤੇ ਆ ਭੋਰਾ ਫੜ ਕੇ ਲਾ ਲਈ ਹੱਥਾਂ ਨੂੰ, ਇੰਜ ਕਰਕੇ ਪੂਲੇ ਹੋ ਜਾਣਗੇ, ਸਾਫ਼ ਹੋ ਜਾਣਗੇ, ਤਿੜਕਣਗੇ ਨਹੀਂ, ਫਟਣਗੇ ਨਹੀਂ, ਦਾਣੇ ਨਹੀਂ ਨਿਕਲਣਗੇ, ਖਾਰਿਸ਼ ਨਹੀਂ ਪਊਗੀ ਹੱਥਾਂ ਨੂੰ। ਮੈਨੂੰ ਤਾਂ ਲੱਗਦਾ ਇੱਥੇ ਨਾ ਕੋਈ ਉਹ ਰੇਡੀਓ ਦਾ ਸ਼ੋਅ ਸ਼ੁਰੂ ਹੋ ਗਿਆ ਤੇ ਮੈਂ ਇਸ ਤੋਂ ਪਹਿਲੇ ਕਿ ਸ਼ੋਅ ਮੇਰਾ ਅੱਗੇ ਮਜ਼ੀਦ ਵਧੇ ਤੇ ਮੈਂ ਇੱਥੋਂ ਤੋਂ ਅੱਗੇ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ, ਠੀਕ ਹੈ ਜੀ। ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ, ਬਾਕੀ ਚੈਨਲ ਤੇ ਅਗਰ ਨਏ ਚੈਨਲ ਕਰਨਾ ਸਬਸਕ੍ਰਾਈਬ, ਬਾਕੀ ਮੁਹੱਬਤਾਂ ਵੰਡੀਆਂ ਪਿਆਰ ਕਰਨਾ ਮੈਨੂੰ। ਓਕੇ ਬਾਏ, ਲਵ ਯੂ, ਟਾਟਾ। ਚੈਨਲ ਨੂੰ ਸਾਰੇ ਸ਼ਹੀਦੋਂ ਨੀਦੋ ਤੇ ਚਾਚੇ ਅਸਗਰ ਨਾਲ, ਚਾਚੇ ਰਮਜ਼ਾਨ ਨਾਲ, ਸ਼੍ਰੀ ਵੰਸ਼ੀਰਾ ਸਾਰਿਆਂ ਦੇ ਨਾਲ ਚੈਨਲ ਸ਼ੇਅਰ ਕਰ ਦੇਣਾ, ਸਾਰਿਆਂ ਦੇ ਨਾਲ। ਓਕੇ ਬਾਏ।